ਅਸੀਂ ਇਹ ਗੱਲ ਦੱਸ ਦੇਣਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ, ਤੁਸੀਂ ਇਹਦੇ ਡਾਂਗਾ ਤਿਆਰ ਰੱਖੋ, ਅਸੀਂ ਖਾਣ ਲਈ ਆਏ ਅੱਜ। ਪ੍ਰਸ਼ਾਸਨ ਦੇ ਨਾਲ ਵਾਹ ਪਿਆ ਹੈ ਔਰ ਅੱਗੇ ਵੱਲ ਨੂੰ ਜਿਹੜਾ ਬੈਰੀਕੇਡਿੰਗ ਤੋੜ ਕੇ ਅੱਗੇ ਵੱਲ ਨੂੰ ਤਿਆਰੀ ਕੀਤੀ ਗਈ ਹੈ। ਅਧਿਆਪਕ ਜਿਹੜੇ ਬੇਰੁਜ਼ਗਾਰ ਨੇ, ਲੰਮੇ ਸਮੇਂ ਤੋਂ ਸੜਕਾਂ ਤੇ ਬੈਠੇ ਹੋਏ ਨੇ, ਉਹਨਾਂ ਦੇ ਵੱਲੋਂ ਬੈਰੀਕੇਡਿੰਗ ਤੋੜ ਕੇ ਅੱਗੇ ਵੱਲ ਨੂੰ ਵਧਿਆ ਗਿਆ ਹੈ। TV 84 ਦੇ ਨਾਲ ਜੁੜਿਓ। ਮੈਂ ਰਜਿੰਦਰ ਸਿੰਘ ਸਭਰਾ, ਮੋਹਾਲੀ ਦੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਅਧਿਆਪਕਾਂ ਦੇ ਵੱਲੋਂ ਲੰਬੇ ਸਮੇਂ ਤੋਂ ਧਰਨਾ ਲਗਾਇਆ ਗਿਆ ਹੈ। ਇੱਕ ਪਾਸੇ ਅਸੀਂ ਗੱਲ ਕਰਦੇ ਹਾਂ ਕਿ ਨੌਜਵਾਨ ਬਾਹਰ ਜਾ ਰਹੇ ਆ, ਵਿਦੇਸ਼ਾਂ ਦੇ ਵਿੱਚ ਲਗਾਤਾਰ ਧੜਾ ਧੜ ਵਿਦੇਸ਼ ਦੇ ਵਿੱਚ ਜਾ ਕੇ ਆਪਣਾ ਪ੍ਰਵਾਸ ਕਰ ਰਹੇ ਨੇ, ਪਰ ਦੂਜੇ ਪਾਸੇ ਜ਼ਿੰਦਗੀ ਦਾ ਲੰਮਾ ਅਰਸਾ ਲਾ ਕੇ ਵੀ ਜਦੋਂ ਕੋਈ ਨੌਕਰੀ ਨਹੀਂ ਮਿਲਦੀ ਤਾਂ ਸੜਕਾਂ ਦੇ ਉੱਪਰ ਆ ਕੇ ਸੰਘਰਸ਼ ਕਰਨੇ ਪੈਂਦੇ ਨੇ। ਅਧਿਆਪਕਾਂ ਦੇ ਨਾਲ ਗੱਲਬਾਤ ਕਰਾਂਗੇ। ਇਹਨਾਂ ਨੇ ਚੰਡੀਗੜ੍ਹ ਵੱਲ ਨੂੰ ਜਾਣ ਦੀ ਰਵਾਨਗੀ ਕੀਤੀ ਹੈ। ਰਸਤੇ ਦੇ ਵਿੱਚ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ। ਸਭ ਤੋਂ ਪਹਿਲਾਂ ਅਧਿਆਪਕਾਂ ਦੇ ਨਾਲ ਗੱਲਬਾਤ ਕਰ ਲੈਣੇ। ਸਵਾਗਤ ਹੈ ਜੀ। ਜਿਹੜਾ ਜੀ ਇਹ ਧਰਨਾ ਲਗਾਇਆ, ਕਿੰਨੇ ਸਮੇਂ ਤੋਂ ਲਗਾਇਆ ਹੋਇਆ ਹੈ? ਸਰ, ਜਦੋਂ ਤੋਂ ਸਰਕਾਰ ਆਈ ਆ, ਕੈਪਟਨ ਸਰਕਾਰ ਸੱਤਾ ਦੇ ਵਿੱਚ ਆਈ ਆ, ਉਸ ਤੋਂ ਬਾਅਦ ਹੀ ਸਾਡੇ ਜੋ ਐਗਜ਼ਾਮ ਹੋਏ ਸੀ, ਜੋ ਟੀਚਿੰਗ ਐਲੀਜੀਬਿਲਟੀ ਟੈਸਟ ਹੁੰਦੇ ਸੀ ਜੀ, ਉਹ ਸਾਡੇ ਕਲੀਅਰ ਹੋ ਚੁੱਕੇ ਸੀ। ਤੇ ਉਸ ਤੋਂ ਬਾਅਦ ਇਹਨਾਂ ਨੇ ਸਮੇਂ-ਸਮੇਂ ਤੇ ਜੋ ਵੀ ਟੀਚਿੰਗ ਐਲੀਜੀਬਿਲਟੀ ਟੈਸਟ ਲਏ ਉਹ ਅਸੀਂ ਕਲੀਅਰ ਕੀਤੇ। ਤੇ ਸਰਕਾਰ ਨੇ ਕੀ ਕੀਤਾ ਕਿ ਅਸੀਂ ਨੇ ਪ੍ਰੋਟੈਸਟ ਕੀਤੇ, ਇਸ ਤਰ੍ਹਾਂ ਦੇ ਇਹਨਾਂ ਨੇ ਸਾਨੂੰ ਪੋਸਟਾਂ ਨਹੀਂ ਦਿੱਤੀਆਂ। ਸੰਘਰਸ਼ ਕੀਤਾ। ਸੰਘਰਸ਼ ਕਰਨ ਤੋਂ ਬਾਅਦ ਸਾਨੂੰ 90 ਦਿਨ ਸੀ ਜੋ ਸਾਡੇ ਸਾਥੀ ਸੀ ਉਹ ਟੈਂਕੀ ਤੇ ਰਹੇ ਸੰਗਰੂਰ, ਤੇ ਉਸ ਤੋਂ ਬਾਅਦ ਸਾਨੂੰ 2364 ਪੋਸਟਾਂ ਪ੍ਰਾਪਤ ਹੋਈਆਂ। ਤੇ 2364 ਪੋਸਟਾਂ ਦੇ ਵਿੱਚ ਇਹਨਾਂ ਨੇ ਬੀਐਡ ਨੂੰ ਐਲੀਜੀਬਿਲਟੀ ਦੇ ਦਿੱਤੀ, ਉਹਨਾਂ ਨੂੰ ਪ੍ਰੈਫਰੈਂਸ ਦੇ ਦਿੱਤੀ, ਜਦੋਂ ਕਿ ਪੋਸਟਾਂ ਸੀ ਉਹ ਈਟੀਟੀ ਦੀਆਂ ਪੋਸਟਾਂ ਹੈਗੀਆਂ ਸੀਆਂ। ਤੇ ਅਸੀਂ ਨੇ ਉਸ ਤੋਂ ਬਾਅਦ ਫਿਰ ਸੰਘਰਸ਼ ਕੀਤਾ ਕਿ ਸਾਨੂੰ ਇਹਦੇ ਵਿੱਚ ਪ੍ਰੈਫਰੈਂਸ ਦਿੱਤੀ ਜਾਵੇ। ਤੇ ਸਾਡੇ ਜੋ ਸੁਰਿੰਦਰਪਾਲ ਸੀ ਗੁਰਦਾਸਪੁਰ ਵਾਲੇ, ਤੇ ਉਹ 135 ਦਿਨ ਉਸ ਤੋਂ ਬਾਅਦ ਪਟਿਆਲੇ ਲੀਲਾ ਭਵਨ ਦੇ ਉੱਤੇ ਟਾਵਰ ਤੇ ਰਹੇ। ਤੇ ਐਡੇ ਵੱਡੇ ਸੰਘਰਸ਼ ਤੋਂ ਬਾਅਦ ਸਾਨੂੰ 635 ਪੋਸਟਾਂ ਮਿਲੀਆਂ। ਤੇ ਇਸੇ ਸੰਘਰਸ਼ ਦੇ ਨਾਲ ਜੋ ਬੀਐਡ ਸੀ ਉਹਨਾਂ ਨੂੰ ਅਨਐਲੀਜੀਬਲ ਕੀਤਾ ਗਿਆ, ਸਾਨੂੰ ਪ੍ਰੈਫਰੈਂਸ ਦਿੱਤੀ ਕਿ ਸਾਡੀ ਖੁਦ ਦੀਆਂ ਜੋ ਪੋਸਟਾਂ ਸੀ ਈਟੀਟੀ ਵਾਲੀਆਂ। ਤੇ ਹੁਣੇ ਸਰਕਾਰ ਕੀ ਕਰ ਰਹੀ ਆ ਕਿ ਇਹ ਖੁਦ ਹੀ ਆਪਣੇ, ਜਦੋਂ ਕਿ ਇਹਨਾਂ ਨੇ 635 ਵਿੱਚ ਜਦੋਂ ਇਹਨਾਂ ਨੇ ਅਮੈਂਡਮੈਂਟ ਕਰ ਹੀ ਦਿੱਤੀ ਕਿ ਤੁਹਾਨੂੰ ਪ੍ਰੈਫਰੈਂਸ ਅਸੀਂ ਦੇ ਰਹੇ ਹਾਂ, ਤੇ ਫਿਰ ਤੋਂ ਹੀ ਕੋਰਟ ਕੇਸ ਲੱਗ ਰਹੇ ਨੇ, ਤੇ ਕੋਰਟ ਕੇਸ ਦੇ ਨਾਲ ਇਹਨਾਂ ਭਾਰਤੀ ਨੂੰ ਲਟਕਾਇਆ ਜਾ ਰਿਹਾ। ਸਰਕਾਰ ਜਿਹੜਾ ਕੋਰਟ ਦੇ ਵਿੱਚ ਕੇਸ ਲੱਗਿਆ ਹੋਇਆ, ਉਹਦੇ ਵੱਲੋਂ ਕੀ ਰਿਸਪੌਂਸ ਆਇਆ ਕਿ ਕਿਹੜੇ ਸਿੱਟੇ ਦੇ ਉੱਪਰ ਪੁੱਜਾ ਕੋਰਟ ਦੇ ਵਿੱਚ ਲੱਗਾ ਹੋਇਆ ਕੇਸ? ਜੋ ਬੀਐਡ ਵਾਲੇ ਨੇ ਕੇਸ ਲਗਾਇਆ ਉਹ ਇਹ ਕਹਿ ਰਹੇ ਨੇ ਕਿ 635 ਪੋਸਟ ਆ, ਉਹਦੇ ਵਿੱਚ ਸਾਨੂੰ ਪ੍ਰੈਫਰੈਂਸ ਦਿੱਤੀ ਜਾਵੇ। ਤੇ ਇਹ ਜੋ ਕੇਸ ਸੀ, ਇਹਦੀ ਤਰੀਕ ਆ ਜੋ ਅੱਗੇ ਚਲੀ ਗਈ, 2 ਤਰੀਕ ਚਲੀ ਗਈ। ਤੇ ਇਹਦੇ ਵਿੱਚ ਜੇ ਸਰਕਾਰ ਚਾਹੇ ਤਾਂ ਉਹ ਬਹੁਤ ਕੁਝ ਕਰ ਸਕਦੀ ਆ, ਕਿਉਂਕਿ ਜਦੋਂ ਉਹਨਾਂ ਨੇ ਅਮੈਂਡਮੈਂਟ ਹੀ ਕਰ ਦਿੱਤੀ, ਕੈਬਨਿਟ ਦੇ ਵਿੱਚ ਮਤਾ ਹੀ ਪਾਸ ਹੋ ਚੁੱਕਿਆ ਕਿ ਤੁਹਾਨੂੰ ਪ੍ਰੈਫਰੈਂਸ ਅਸੀਂ ਦੇ ਰਹੇ ਹਾਂ, ਫਿਰ ਇਹ ਕਿਉਂ ਕੋਰਟ ਕੇਸ ਦੇ ਵਿੱਚ ਉਲਝਾ ਰਹੇ ਨੇ ਭਾਰਤੀਆਂ ਨੂੰ? ਇਹ ਚਾਹੇ ਤਾਂ ਸਰਕਾਰ ਕੁਝ ਵੀ ਕਰ ਸਕਦੀ ਹੈ, ਇਹ ਕਰਨਾ ਹੀ ਨਹੀਂ ਚਾਹੁੰਦੀ ਹੈਗੀ। ਭਾਰਤੀ ਨੂੰ ਇਸੇ ਤਰ੍ਹਾਂ ਜੋ ਵੀ ਭਾਰਤੀ ਨਿਕਲ ਰਹੀਆਂ ਨੇ ਇਸੇ ਤਰ੍ਹਾਂ ਲਟਕਾ ਰਹੀ ਆ। ਅਸੀਂ ਬਸ ਇਹੀ ਚਾਹੁੰਦੇ ਹਾਂ ਕਿ ਜੋ 635 ਪੋਸਟਾਂ 364 ਪੋਸਟਾਂ ਨੇ ਉਹਦੇ ਵਿੱਚ ਪ੍ਰੈਫਰੈਂਸ ਦੇ ਕੇ ਸਾਨੂੰ ਜਲਦੀ ਤੋਂ ਜਲਦੀ ਸਾਡੇ ਭਾਰਤੀ ਜਿਹੜੀ ਸਹੀ ਤਰੀਕੇ ਨਾਲ ਪੂਰੀ ਕੀਤੀ ਜਾਵੇ। ਮੁੱਖ ਮੰਤਰੀ ਚੰਨੀ ਤੇ ਕਹਿੰਦੇ ਨੇ ਜਿਹੜਾ 1 ਲੱਖ ਨੌਕਰੀਆਂ ਦਿੱਤੀਆਂ ਜਾ ਰਹੀਆਂ, ਉਹ ਫਿਰ ਕਿਹੜੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ? ਕਿ ਉਹ ਪੰਜਾਬ ਦੇ ਨਾਲ ਸੰਬੰਧਿਤ ਆ ਜਾਂ ਫਿਰ ਹਿਮਾਚਲ ਹਰਿਆਣੇ ਵਾਲੇ ਆ ਜਿਨ੍ਹਾਂ ਨੌਕਰੀਆਂ ਦੇ ਰਹੇ ਆ? ਸਰ, ਅਸੀਂ ਨਾ ਜਦੋਂ ਸਾਡਾ ਸੰਘਰਸ਼ ਚੱਲ ਰਿਹਾ ਸੀ, ਇਸ ਸੰਘਰਸ਼ ਦੇ ਦੌਰਾਨ ਅਸੀਂ ਪਿੰਡਾਂ ਵਿੱਚ ਜਾ ਕੇ ਸਰਵੇ ਵੀ ਕੀਤਾ। ਤੇ ਉੱਥੇ ਜਾ ਕੇ ਅਸੀਂ ਹਰ ਪਿੰਡ ਦੇ ਵਿੱਚ ਜਾ ਕੇ ਪਤਾ ਕੀਤਾ ਕਿ ਸਾਨੂੰ ਦੱਸੋ, ਤੁਸੀਂ ਜੋ ਕੈਪਟਨ ਸਰਕਾਰ ਕਹਿ ਰਹੀ ਹੈ ਅਸੀਂ ਘਰ ਨੌਕਰੀ ਦਿੱਤੀ ਆ, ਤੁਸੀਂ ਦੱਸੋ ਤੁਹਾਡੇ ਪਿੰਡ ਵਿੱਚ ਕਿੰਨੇ ਕੁ ਜੋ ਬੇਰੁਜ਼ਗਾਰ ਨੇ ਉਹਨਾਂ ਨੂੰ ਰੋਜ਼ਗਾਰ ਮਿਲਿਆ? ਤਾਂ ਹਰ ਇੱਕ ਬਜ਼ੁਰਗ, ਹਰ ਇੱਕ ਨੌਜਵਾਨ ਦਾ ਇਹੀ ਕਹਿਣਾ ਸੀ ਕਿ ਸਾਡੇ ਪਿੰਡ ਵਿੱਚ ਤਾਂ ਕੋਈ ਰੋਜ਼ਗਾਰ ਨਹੀਂ ਮਿਲਿਆ ਹੈਗਾ। ਤੇ ਫਿਰ ਜੇ ਇਹ ਕਹਿ ਰਹੇ ਨੇ ਕਿ ਅਸੀਂ ਰੋਜ਼ਗਾਰ ਦਿੱਤਾ, ਸਾਨੂੰ ਇਹ ਲੱਗ ਰਿਹਾ ਜੋ ਰੋਜ਼ਗਾਰ ਦੇ ਰਹੇ ਨੇ ਸਿਰਫ ਆਪਣੀ ਜੋ ਚਹੇਤੇ ਨੇ ਜੋ ਉਹਨਾਂ ਨੂੰ ਹੀ ਰੋਜ਼ਗਾਰ ਦੇ ਰਹੇ ਨੇ, ਜਾਂ ਫਿਰ ਬਾਹਰਲੇ ਜੋ ਹੈਗੇ ਨੇ ਉਹਨਾਂ ਨੂੰ ਦੇ ਰਹੇ ਨੇ ਰੋਜ਼ਗਾਰ। ਸਾਨੂੰ ਤਾਂ ਕੋਈ ਰੋਜ਼ਗਾਰ ਨਹੀਂ। ਕਦੇ ਕਾਂਗਰਸ ਕਦੇ ਅਕਾਲੀ ਆਉਂਦੇ, ਦੋਨਾਂ ਸਰਕਾਰਾਂ ਦੀ ਨੀਤੀ ਦੇ ਵਿੱਚ ਕੋਈ ਤਬਦੀਲੀ ਨਜ਼ਰ ਆਉਂਦੀ ਹੈ? ਸਰਕਾਰਾਂ ਦੀ ਨੀਤੀਆਂ ਤਾਂ ਬਸ ਇਹੀ ਹੁੰਦੀਆਂ ਨੇ ਕਿ 4 ਸਾਲ ਨੇ ਜਿਹੜੇ ਇਹਨਾਂ ਨੌਜਵਾਨਾਂ ਨੂੰ, ਜੋ ਪੜ੍ਹੇ ਲਿਖੇ ਵਰਗ ਨੇ, ਉਹਨਾਂ ਨੂੰ ਬਸ ਇਸੇ ਤਰ੍ਹਾਂ ਸੰਘਰਸ਼ ਦੇ ਵਿੱਚ ਉਹਨਾਂ ਦੇ ਲਾਠੀ ਚਾਰਜ ਕਰੋ, ਇਸੇ ਤਰ੍ਹਾਂ ਸੜਕਾਂ ਤੇ ਰੁਲਦੇ ਰਹਿਣ। ਅਤੇ ਜਦੋਂ ਉਹਨਾਂ ਨੂੰ ਇਲੈਕਸ਼ਨ ਦਾ ਟਾਈਮ ਆਉਂਦਾ, ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ, ਉਸ ਟਾਈਮ ਇਹ ਸਾਡੇ ਕੋਲ ਆ ਜਾਂਦੇ ਨੇ ਕਿ ਹਾਂ ਅਸੀਂ ਤੁਹਾਡਾ ਸੋਲਿਊਸ਼ਨ ਕਰਾਂਗੇ, ਤੁਹਾਡਾ ਹੱਲ ਕਰਾਂਗੇ, ਤੇ ਤੁਸੀਂ ਸਾਨੂੰ ਉਹੀ ਹੁੰਦਾ, ਇਹਨਾਂ ਨੂੰ ਇਹੀ ਹੁੰਦਾ ਕਿ ਸਾਨੂੰ ਇਹ ਵੋਟਾਂ ਦੇਣ ਤੇ ਅਸੀਂ ਇਹਨਾਂ ਦਾ ਦਿਲ ਜਿੱਤੀਏ। ਕਿਸੇ ਮੰਤਰੀ ਨੂੰ ਮਿਲੇ ਹੋ ਇਸ ਮਸਲੇ ਨੂੰ ਲੈ ਕੇ? ਹਾਂਜੀ ਸਰ, ਅਸੀਂ ਜੋ ਵੀ ਚੰਨੀ ਸਾਹਿਬ ਨੇ ਆਪਣੇ, ਤੇ ਆਪਣੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ, ਉਹਨਾਂ ਨੂੰ ਵੀ ਮਿਲੇ ਆ। ਬਟ ਇਹਨਾਂ ਦੇ ਬਸ ਉਹੀ ਲਾਰੇ ਹੁੰਦੇ ਨੇ, ਭਰੋਸਾ ਦੇ ਦਿੰਦੇ ਨੇ, ਭਰੋਸੇ ਤੋਂ ਬਿਨਾਂ ਇਹਨਾਂ ਕੋਲ ਹੋਰ ਕੁਝ ਨਹੀਂ ਹੁੰਦਾ ਹੈਗਾ। ਜਦੋਂ ਕਿ ਸਿੱਧਾ ਕੰਮ ਹੈ ਕਿ ਇਹਨਾਂ ਨੇ ਜਦੋਂ ਅਮੈਂਡਮੈਂਟ ਕਰ ਹੀ ਦਿੱਤੀ ਸਾਡੀ ਪੋਸਟਾਂ ਦੇ ਵਿੱਚ, ਸਿੱਧੀ ਸਾਡੀ ਭਰਤੀ ਕਰਨ। ਬਟ ਇਹ ਸਰਕਾਰਾਂ ਨੇ ਜੋ ਇਹ ਬਸ ਲਟਕਾ ਰਹੀਆਂ ਨੇ ਭਾਰਤੀ ਨੂੰ, ਸਾਨੂੰ ਖੱਜਲ ਖੁਆਰੀ ਕਰ ਰਹੀਆਂ ਨੇ ਸਾਨੂੰ। ਬਾਈ, ਕੀ ਲੱਗਦਾ ਹੈ ਕਿ ਅੱਜ ਪੰਜਾਬ ਦੀ ਨੌਜਵਾਨੀ ਲਗਾਤਾਰ ਧੜਾ ਧੜ ਜਿਹੜਾ ਵਿਦੇਸ਼ਾਂ ਵੱਲ ਨੂੰ ਜਾ ਰਹੀ ਹੈ,
ਤਾਂ ਪਰ ਜਿਹੜੇ ਇੱਕ ਸਧਾਰਨ ਵਰਗ ਦੇ ਨਾਲ ਸੰਬੰਧਿਤ ਲੋਕ ਨੇ, ਜਿਹੜੇ ਵਿਦਿਆਰਥੀ ਨੇ, ਉਹ ਇਸ ਧਰਤੀ ਦੇ ਉੱਪਰ ਰਹਿ ਕੇ ਲੰਮੀਆਂ ਪੜ੍ਹਾਈਆਂ ਕਰਕੇ ਸੰਘਰਸ਼ ਕਰ ਰਹੇ ਆ ਸੜਕਾਂ ਦੇ ਉੱਪਰ ਬੈਠ ਕੇ। ਕੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਰਕਾਰਾਂ ਦੇ ਵੱਲੋਂ ਪੰਜਾਬ ਦੇ ਨੌਜਵਾਨਾਂ ਦੀ ਜਿਹੜਾ ਮੋਹ ਭੰਗ ਕਰਨ ਦੀ ਕੋਸ਼ਿਸ਼ ਤੇ ਨਹੀਂ ਕੀਤੀ ਜਾ ਰਹੀ ਪੰਜਾਬ ਦੀ ਸਰਜ਼ਮੀਨ ਦੇ ਨਾਲੋਂ? ਜੀ ਬਿਲਕੁਲ ਸਰ, ਤੁਹਾਡੀ ਗੱਲ 16 ਨੇ ਸੱਚ ਹੈ ਜੀ। ਪੰਜਾਬ ਸਰਕਾਰ ਜਿਹੜੀ ਹੈਗੀ ਹੈ ਇਹ ਬਿਲਕੁਲ ਨੌਜਵਾਨਾਂ ਨੂੰ ਇੱਕ ਤਰ੍ਹਾਂ ਐਂ ਲੱਗ ਰਿਹਾ ਜਿਵੇਂ ਸ਼ਾਇਦ ਇਹ ਪਸੰਦ ਹੀ ਨਹੀਂ ਕਰਦੀ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਰਹਿਣਾ, ਕਿ ਸਾਡੀ ਜਵਾਨੀ ਪੰਜਾਬ ਦੇ ਵਿੱਚ ਰਹਿ ਰਹੀ ਹੈ। ਤਾਂ ਇਹਨਾਂ ਨੂੰ ਇਹ ਬਰਦਾਸ਼ਤ ਹੀ ਨਹੀਂ ਹੋ ਰਿਹਾ, ਪਤਾ ਨਹੀਂ ਕੀ ਚੱਕਰ ਹੈ ਕਿ ਕਿਉਂ ਇਹ ਸਾਨੂੰ ਬਾਹਰਲੇ ਦੇਸ਼ਾਂ ਵਿੱਚ ਜਾਣ ਵਾਸਤੇ ਉਕਸਾ ਰਹੇ ਨੇ। ਲੋਕ ਕਰਜ਼ਾ ਚੱਕ ਕੇ, ਕੋਈ ਖੁਸ਼ੀ ਨਾਲ ਨਹੀਂ ਜਾ ਰਿਹਾ ਜੀ, ਲੋਕ ਕਰਜ਼ਾ ਚੁੱਕ ਕੇ, ਮਾਂ ਪਿਓ ਬਹੁਤ ਕਰਜ਼ਾ ਚੁੱਕ ਕੇ, ਹੋਰ ਬੜੇ ਤਰ੍ਹਾਂ ਦੇ ਉਪਰਾਲੇ ਕਰਕੇ, ਜ਼ਮੀਨਾਂ ਵੇਚ ਕੇ, ਜਾਇਦਾਦਾਂ ਵੇਚ ਕੇ ਮਾਂ ਪਿਓ ਆਪਣੇ ਬੱਚਿਆਂ ਨੂੰ ਭੇਜ ਰਹੇ ਨੇ। ਉਹਨਾਂ ਦੀ ਮਜਬੂਰੀ ਹੈ ਸਰ, ਉਹਨਾਂ ਦੀ ਮਜਬੂਰੀ ਹੈ, ਕਿਉਂਕਿ ਇੱਥੇ ਕੁਝ ਬਚਿਆ ਹੀ ਨਹੀਂ ਸਾਡੇ ਵਾਸਤੇ। ਇੱਥੇ ਸਿਰਫ ਬੱਚੇ ਨੇ ਨਸ਼ੇ, ਡਾਂਗਾਂ, ਧਰਨੇ, ਬਸ ਇਹ ਕੁਝ ਬਚਿਆ ਸਰ, ਇਸ ਤੋਂ ਇਲਾਵਾ ਕੁਝ ਨਹੀਂ ਬਚਿਆ ਪੰਜਾਬ ਦੇ ਜਿਹੜੇ ਇੱਥੇ ਦੇ ਨੌਜਵਾਨ ਨੇ ਉਹਨਾਂ ਵਾਸਤੇ। ਸਰ ਅੱਜ ਦੇ ਵਿਦਿਆਰਥੀਆਂ ਨੂੰ ਕਿਹੜਾ ਪ੍ਰੋਗਰਾਮ ਦੇ ਰਹੇ ਹੋ ਅੱਗੇ, ਜਿਹੜਾ ਆਪਣੇ ਹੱਕ ਲੈਣ ਵਾਸਤੇ ਕਿਹੜਾ ਪ੍ਰੋਗਰਾਮ ਲੈ ਕੇ ਆਏ ਹੋ? ਜੀ ਸਰ, ਸਾਡੀ ਸਟੇਟ ਕਮੇਟੀ ਦੀ ਪਿੱਛੇ ਮੀਟਿੰਗ ਚੱਲ ਰਹੀ ਹੈ ਸਰ। ਜਿਵੇਂ ਹੀ ਉਹ ਸਾਨੂੰ ਜਿਸ ਤਰ੍ਹਾਂ ਦਾ ਵੀ ਆਰਡਰ ਕਰਨਗੇ, ਜਿਸ ਤਰ੍ਹਾਂ ਦਾ ਵੀ ਹੁਕਮ ਕਰਨਗੇ, ਅਸੀਂ ਉਹਨਾਂ ਦੇ ਹੁਕਮਾਂ ਤੇ ਫੁੱਲ ਚੜਾਵਾਂਗੇ ਸਰ। ਪਿੱਛੇ ਮੀਟਿੰਗ ਚੱਲ ਰਹੀ ਹੈ ਸਰ, ਉਸ ਤੋਂ ਬਾਅਦ ਅਸੀਂ ਡਿਸਾਈਡ ਕਰਾਂਗੇ ਅਗਲਾ ਐਕਸ਼ਨ ਕੀ ਹੋਊਗਾ ਜੀ ਸਰ। ਸਾਡੇ ਕਈ ਗੁਪਤ ਐਕਸ਼ਨ ਚੱਲਣਗੇ ਜੀ ਅੱਜ ਅਲੱਗ-ਅਲੱਗ ਥਾਵਾਂ ਤੇ, ਜਿਨ੍ਹਾਂ ਬਾਰੇ ਅਸੀਂ ਅਜੇ ਖੁੱਲ੍ਹ ਕੇ ਨਹੀਂ ਦੱਸ ਸਕਦੇ ਤੁਹਾਨੂੰ। ਬਾਈ ਜੀ ਦੇ ਨਾਲ ਗੱਲਬਾਤ ਕਰ ਲੈਣੇ। ਬਾਈ ਜੀ, ਕਿਹੜੀ ਜਗ੍ਹਾ ਦੇ ਨਾਲ ਸੰਬੰਧਿਤ ਹੋ? ਅਸੀਂ ਫਿਰੋਜ਼ਪੁਰ ਤੋਂ ਆਏ ਜੀ, ਸੀਨੀਅਰ ਮੀਤ ਪ੍ਰਧਾਨ ਆ ਪੰਜਾਬ ਨੂੰ। ਕੀ ਲੱਗਦਾ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ? ਦੇਖੋ, ਸਰਕਾਰ ਦੀਆਂ ਜਿਹੜੀਆਂ ਕੁਝੀਆਂ ਨੀਤੀਆਂ ਨੇ, ਚਾਲਾਂ ਚੱਲਦੇ ਨੇ। ਦੇਖੋ ਪੰਜਾਬ ਸਰਕਾਰ ਨੇ ਜਿੰਨੀਆਂ ਭਰਤੀਆਂ ਕਰੇ, ਅੱਧੀਆਂ ਨਾਲੋਂ ਜ਼ਿਆਦੀਆਂ ਭਰਤੀਆਂ ਤੇ ਇਹਨਾਂ ਨੇ ਕੈਂਸਲ ਕਰਤੀਆਂ, ਤੇ ਜਿਹੜੀਆਂ ਰਹਿੰਦੀਆਂ ਖਿੰਦੀਆਂ ਭਰਤੀਆਂ ਨੇ ਉਹ ਕੋਰਟ ਦੇ ਵਿੱਚ ਫਸੀਆਂ ਹੋਈਆਂ ਨੇ। ਤੇ ਏਜੀ ਸਾਹਿਬ ਨਾਲ ਇਹਨਾਂ ਦਾ ਚੱਲ ਰਿਹਾ ਮਾੜਾ ਮੋਟਾ। ਤੇ ਚਾਹੀਦਾ ਕੀ ਹੈ? ਚਾਹੀਦਾ ਸਰਕਾਰ ਨੂੰ ਇਹ ਹੈ ਕਿ ਭਰਤੀਆਂ ਨੂੰ ਨੇਤਰੇ ਚਾੜਨ, ਜਾ ਕੇ ਜਿਹੜਾ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਡਿਫੈਂਡ ਕਰਨ, ਤੇ ਜਿਹੜੀਆਂ ਭਰਤੀਆਂ ਨੇ ਉਹਨਾਂ ਨੂੰ ਨੇਤਰੇ ਚਾੜਨ। ਔਰ ਈਟੀਟੀ ਨੂੰ ਅੱਜ ਤੱਕ ਇਤਿਹਾਸ ਦੇ ਵਿੱਚ ਕਦੇ ਨਹੀਂ ਹੋਇਆ ਕਿ ਈਟੀਟੀ ਨੂੰ ਪ੍ਰੈਫਰੈਂਸ ਨਾ ਮਿਲੀ ਹੋਵੇ। ਈਟੀਟੀ ਨੂੰ ਪ੍ਰੈਫਰੈਂਸ ਦੇ ਕੇ ਜਿਹੜੀ ਭਰਤੀਆਂ ਨੂੰ ਪੂਰੀਆਂ ਕੀਤੀਆਂ ਜਾਣ। ਬਾਈ, ਇੱਕ ਮੇਰਾ ਨਿੱਜੀ ਸਵਾਲ ਹੈ, ਅਸੀਂ ਦਿੱਲੀ ਤੋਂ ਹੱਕ ਲੈਣ ਵਾਸਤੇ ਚਲੇ ਗਏ, ਜਿਹੜਾ ਦਿੱਲੀ ਦੀਆਂ ਮਾਰੂ ਨੀਤੀਆਂ ਉਹਨਾਂ ਨੂੰ ਰੋਕਣ ਵਾਸਤੇ ਦਿੱਲੀ ਜਾ ਕੇ ਧਰਨਾ ਲਾ ਲਿਆ, ਪਰ ਜਿਹੜੇ ਅੱਜ ਸਾਡਾ ਪੰਜਾਬ ਦਾ ਭਵਿੱਖ ਹੈ, ਆਉਣ ਵਾਲਾ ਭਵਿੱਖ ਹੈ ਸਾਡਾ, ਕੀ ਇਹਨਾਂ ਦੇ ਸਿਕਿਉਰ ਫਿਊਚਰ ਵਾਸਤੇ ਸਾਡਾ ਇਹ ਫਰਜ਼ ਨਹੀਂ ਬਣਦਾ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਰਲ ਕੇ ਤੇ ਪਹਿਲਾਂ ਪੰਜਾਬ ਸਰਕਾਰ ਦੇ ਕੋਲੋਂ ਹੱਕ ਲੈ ਕੇ ਇਹਨਾਂ ਵਿਦਿਆਰਥੀਆਂ ਨੂੰ ਦੇਣੇ? ਦੇਖੋ, ਦਿੱਲੀ ਦੇ ਵਿੱਚ ਮੈਂ ਖੁਦ 3 ਮਹੀਨੇ ਲਗਾਤਾਰ ਲਾ ਕੇ ਆਇਆ, ਔਰ ਮੇਰੇ 4 ਪੀੜ੍ਹੀਆਂ ਜਿਹੜੀਆਂ ਸਾਡੀਆਂ ਬੱਚੇ, ਛੋਟੇ ਬੱਚੇ ਤੱਕ ਅਸੀਂ ਉੱਥੇ ਹੋ ਕੇ ਆਏ ਹਾਂ। ਔਰ ਸਾਡੇ ਨਾਲ ਸੰਘਰਸ਼ਾਂ ਦੇ ਵਿੱਚ ਲਗਾਤਾਰ ਉਹਨਾਂ ਨੇ ਨਿੱਠ ਕੇ ਸਾਡਾ ਸਾਥ ਦਿੱਤਾ ਹੈ, ਮੋਢੇ ਨਾਲ ਮੋਢਾ ਲਾ ਕੇ। ਲਗਾਤਾਰ ਪਟਿਆਲੇ ਦੇ ਵਿੱਚ ਸੰਘਰਸ਼ ਚੱਲਿਆ 8 ਮਹੀਨੇ, ਔਰ 8 ਮਹੀਨਿਆਂ ਦੇ ਵਿੱਚ ਸਾਨੂੰ ਉਹਨਾਂ ਨੇ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਲੰਗਰ ਪਾਣੀ ਦੀ, ਮੋਢੇ ਦੇ ਨਾਲ ਮੋਢਾ ਲਾ ਕੇ ਖੜਨ ਦੀ, ਡਾਂਗਾ ਚੱਲਣ ਦੀ। ਲਗਾਤਾਰ ਕਿਸਾਨ ਜਥੇਬੰਦੀਆਂ ਸਾਡੇ ਨਾਲ ਮੋਢਾ ਲਾ ਕੇ, ਔਰ ਜਿੰਨੀਆਂ ਵੀ ਭਰਾਤਰੀ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਮੋਢੇ ਨਾਲ ਮੋਢਾ ਲਾ ਕੇ ਸਾਡੇ ਖੜੀਆਂ। ਤੁਹਾਡੇ ਵਿਦਿਆਰਥੀਆਂ ਦੀ ਗੱਲ ਨੂੰ ਲੈ ਕੇ ਚੱਲਦਾ ਕਿ ਮੈਂ ਇੱਥੇ ਗੱਲ ਕਰ ਰਿਹਾ ਕਿ ਜੇ ਕਿਸੇ ਕਿਸਾਨ ਆਗੂ ਨੇ ਜਾਂ ਕਿਸੇ ਕਿਸਾਨ ਜਥੇਬੰਦੀ ਨੇ, ਕਿਸਾਨ ਯੂਨੀਅਨ ਨੇ ਸਾਥ ਦਿੱਤਾ ਹੁੰਦਾ, ਤਾਂ ਅਸੀਂ ਦੇਖਿਆ ਕਿ ਜਦੋਂ ਮਟਕਾ ਚੌਂਕ ਦੇ ਵਿੱਚ ਘਟਨਾ ਵਾਪਰੀ ਸੀ ਤਾਂ ਕਿਸਾਨਾਂ ਨੇ ਅਗਵਾਈ ਕਰਕੇ ਜਿਹੜਾ ਚੰਡੀਗੜ੍ਹ ਦੇ ਵਿੱਚ ਐਂਟਰੀ ਕੀਤੀ ਸੀ। ਸਾਰੇ ਜਿਹੜਾ ਕਿਸਾਨ ਸੀਗੇ ਉਹ ਚੰਡੀਗੜ੍ਹ ਦੇ ਵਿੱਚ ਜਾ ਕੇ ਗਏ ਸੀ, ਪਰ ਤੁਹਾਡੇ ਗਿਣਤੀ ਦੇ ਕੇਵਲ ਵਿਦਿਆਰਥੀ ਨੇ ਜਾਂ ਅਧਿਆਪਕ ਨੇ ਤਾਂ ਜਿਹੜੇ ਆਪਣਾ ਸੰਘਰਸ਼ ਨੂੰ ਲੈ ਕੇ ਸੁਹਿਰਦ ਨੇ। ਤਾਂ ਕਿਤੇ ਨਾ ਕਿਤੇ ਇਹ ਨਹੀਂ ਸੀ ਲੱਗਦਾ ਵੀ ਕੋਈ ਨਾ ਕੋਈ ਜਿਹੜੀਆਂ ਕਿਸਾਨ ਯੂਨੀਅਨ ਸੀ, ਕਿਸਾਨ ਆਗੂ, ਉਹਨਾਂ ਦੇ ਵੱਲੋਂ ਸਾਥ ਦੇਣਾ ਚਾਹੀਦਾ ਸੀਗਾ ਤੁਹਾਨੂੰ ਵੀ? ਦੇਖੋ, ਸਾਡੇ ਸੰਘਰਸ਼ ਦੇ ਵਿੱਚ ਮਨਜੀਤ ਧਨੇਰ ਜਿਹੜੇ ਲੋਕ ਆਗੂ ਹੈ, ਜਿਨ੍ਹਾਂ ਦੇ ਲਈ ਸੰਘਰਸ਼ 3 ਮਹੀਨੇ ਬਰਨਾਲਾ ਜੇਲ੍ਹ ਦੇ ਬਾਹਰ ਲੜਿਆ ਗਿਆ, ਉਹਨਾਂ ਨੇ ਸ਼ਮੂਲੀਅਤ ਕੀਤੀ, ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ। ਹਾਂ, ਉਦੋਂ ਦੇ ਸਮੇਂ ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਲੋਕਾਂ ਦੀ ਮਾਨਸਿਕਤਾ ਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਆ ਗਿਆ, ਜਦੋਂ ਕਿ ਚੰਨੀ ਸਾਹਿਬ ਤੇ ਜਾਂ ਹੋਰ ਵੀ ਜਿਹੜੇ ਰਾਜਨੀਤਿਕ ਧਿਰਾਂ ਨੇ ਉਹ ਇਹ ਸੋਚ ਰਹੀਆਂ ਨੇ ਵੀ ਆਟਾ ਦਾਲ ਦੇ ਕੇ ਜਾਂ ਹੋਰ ਕੁਝ ਫ੍ਰੀ ਦਾ ਵੰਡ ਕੇ ਇਹਨਾਂ ਲੋਕਾਂ ਨੂੰ ਜਿਹੜਾ ਚੁਕਾ ਹੈ, ਇਹਨਾਂ ਤੋਂ ਵੋਟਾਂ ਜਿਹੜੀਆਂ ਲਈਆਂ ਜਾ ਸਕਦੀਆਂ। ਲੇਕਿਨ ਉਦੋਂ ਦੀ ਸਥਿਤੀ ਦੇ ਵਿੱਚ ਔਰ ਅੱਜ 4 ਤੋਂ 5 ਸਾਲ ਦੀ ਸਥਿਤੀ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਫਰਕ ਦੇਖਣ ਨੂੰ ਮਿਲਦਾ। ਕਿਤੇ ਨਾ ਕਿਤੇ ਇਹ ਹੁੰਦਾ ਕਿ ਬੇਰੁਜ਼ਗਾਰ ਜਿਹੜੇ ਨੌਜਵਾਨ ਆ ਜਾਂ ਮੁਟਿਆਰਾਂ ਨੇ ਉਹ ਆਪਣੇ ਹੱਕ ਲੈਣ ਵਾਸਤੇ ਆਉਂਦੀਆਂ, ਪਰ ਅੱਗੇ ਪੁਲਿਸ ਲਾਠੀ ਚਾਰਜ ਕਰਦੀ ਹੈ, ਬੈਰੀਕੇਡਿੰਗ ਲਾ ਕੇ ਨੌਜਵਾਨਾਂ ਨੂੰ ਜਾਂ ਮੁਟਿਆਰਾਂ ਨੂੰ ਕੁੱਟ ਕੇ ਵਾਪਸ ਨੂੰ ਮੋੜ ਦਿੰਦੀ ਹੈ। ਇਸੇ ਤਰ੍ਹਾਂ ਹੀ ਪੰਜਾਬ ਦੇ ਨੌਜਵਾਨਾਂ ਦੇ ਨਾਲ ਕੋਝਾ ਮਜ਼ਾਕ ਹੁੰਦਾ ਹੈ। ਤਾਂ ਫਿਰ ਪੰਜਾਬ ਦੇ ਜਿਹੜੇ ਨੌਜਵਾਨ ਆ, ਜਿਹੜਾ ਮੁਟਿਆਰਾਂ ਹੈ, ਉਹ ਡਾਂਗਾ ਖਾਣ ਤੱਕ ਹੀ ਸੀਮਤ ਰਹਿਣਗੇ? ਦੇਖੋ, ਪੁਲਿਸ ਪ੍ਰਸ਼ਾਸਨ ਨੇ ਆਪਣੀ ਡਿਊਟੀ ਕਰਨੀ ਹੁੰਦੀ ਹੈ, ਤੇ ਸਾਡੀ ਲੜਾਈ ਹੈ ਜਿਹੜੀ ਸਰਕਾਰਾਂ ਨਾਲ ਹੈ। ਉਹ ਉਹਨਾਂ ਦੇ ਅੰਗ ਰੱਖਿਅਕ ਨੇ, ਉਹਨਾਂ ਨੇ ਜੋ ਵਤੀਰਾ ਕਰਨਾ ਉਹ ਤਾਂ ਡਿਊਟੀ ਦੇ ਪਾਬੰਦ ਨੇ ਉਹਨਾਂ ਨੇ ਕਰਨਾ ਹੁੰਦਾ ਹੈ। ਅਸੀਂ ਸਰਕਾਰਾਂ ਕੋਲ ਆਪਣਾ ਹੱਕ ਲੈਣਾ ਹੈ,
ਉਹ ਕਿਸੇ ਵੀ ਹੱਦ ਤੱਕ ਜਾਣਾ ਅਨੇਕਾਂ ਵਾਰ ਸਾਡੇ ਸਿਰ ਪਾਟੇ, ਬਾਹਾਂ ਤੱਕ ਟੁੱਟੀਆਂ, ਇੱਥੋਂ ਤੱਕ ਸਥਿਤੀ ਆਈ ਵੀ ਗੁੱਤਾਂ ਤੋਂ ਫੜ ਕੇ ਘਸੀਟਾ ਵੀ ਗਿਆ ਜਿਹੜੀਆਂ ਜਗਤ ਜਨਨੀਆਂ ਨੇ, ਜਿਹੜੀਆਂ ਸਾਡੀਆਂ ਭੈਣਾਂ ਨੇ ਉਹਨਾਂ ਨੂੰ। ਲੇਕਿਨ ਲਗਾਤਾਰ ਮੋਤੀ ਮਹਿਲ ਦੇ ਬੂਹੇ ਅੱਗੇ ਸਾਡੀਆਂ 2 ਤੋਂ 3 ਭੈਣਾਂ ਜਾ ਕੇ ਜਿਹੜੇ ਨਾਅਰੇਬਾਜ਼ੀ ਕਰਦੇ ਨੇ, ਆਪਣੇ ਹੱਕਾਂ ਦੀ ਮੰਗ ਨੂੰ ਜਿਹੜੀਆਂ ਬੁਲੰਦ ਜਿਹੜੀਆਂ ਨੇ ਉਹ ਕਰਦੀਆਂ ਰਹੀਆਂ। ਸਰਕਾਰਾਂ ਵਾਰ-ਵਾਰ ਆਪਣੇ ਸਮੇਂ ਦੇ ਦਰਮਿਆਨ ਨੌਜਵਾਨਾਂ ਨੂੰ ਜਾਂ ਧੀਆਂ ਨੂੰ ਜ਼ਲੀਲ ਕਰਦੀਆਂ ਨੇ, ਤਾਂ ਫਿਰ ਆਪਣੇ ਅਧਿਕਾਰ ਲੈਣ ਵਾਸਤੇ ਸਰਕਾਰ ਦੇ ਕੋਲੋਂ ਸਾਡੇ ਕੋਲੇ ਕਿਹੜਾ ਰਸਤਾ ਰਹਿ ਜਾਂਦਾ? ਕਦੇ ਅਕਾਲੀਆਂ ਤੇ ਭਰੋਸਾ ਕਰ ਲੈਂਦੇ ਆ, ਕਦੇ ਕਾਂਗਰਸੀਆਂ ਤੇ ਭਰੋਸਾ ਕਰ ਲੈਂਦੇ ਆ, ਪਰ ਦੋਨਾਂ ਤੋਂ ਜਿਹੜਾ ਸਾਡੇ ਮਨ ਦੀ ਸੰਤੁਸ਼ਟੀ ਨਹੀਂ ਹੁੰਦੀ, ਤਾਂ ਫਿਰ ਸਾਡੇ ਪਾਸ ਰਸਤਾ ਕਿਹੜਾ ਰਹਿ ਜਾਂਦਾ ਹੋਰ? ਮੈਂ ਤਾਂ ਇਹ ਕਹਿੰਦਾ ਪਿਆ ਵੀ ਬੇਰੁਜ਼ਗਾਰੀ ਦਾ ਹੱਲ ਕਰਨ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ। ਚੰਨੀ ਸਾਹਿਬ ਤਾਂ ਸੱਤਾ ਦਾ ਰਾਹ ਜਿਹੜਾ ਸੌਖਾ ਹੈ, ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਰਾਹ ਬੜਾ ਔਖਾ ਜੇ, ਭੱਜਣ ਨਹੀਂ ਦੇਣਾ ਇਹਨਾਂ ਨੇ। ਆ ਜਿਹੜੇ ਬੇਰੁਜ਼ਗਾਰ ਬੈਠੇ ਨੇ, ਰਸਤਾ ਪੁੱਛ ਰਹੇ, ਆਹੀ ਰਸਤਾ ਹੈ ਜਿਹੜਾ ਰਸਤਾ ਅਸੀਂ ਇਖਤਿਆਰ ਕੀਤਾ ਹੈ, ਜਿਹੜਾ ਹੁਣ ਵਿਧਾਨ ਸਭਾ ਨੂੰ ਜਾਊਗਾ। ਲੋਕ ਉੱਠ ਰਹੇ ਨੇ, ਲੋਕ ਇਹਨਾਂ ਤੋਂ ਮੰਗ ਕਰਨਗੇ, ਪਿੰਡਾਂ ਦੇ ਵਿੱਚ ਵੜਨਗੇ, ਲੋਕ ਸਵਾਲ ਕਰਨਗੇ, ਇਹਨਾਂ ਨੂੰ ਜਵਾਬ ਆਉਣਾ ਨਹੀਂ। ਤੁਹਾਨੂੰ ਬੈਰੀਕੇਡਿੰਗ ਟੱਪਣ ਦੇਣਗੇ? ਬੈਰੀਕੇਡ ਟੱਪਾਂਗੇ ਜੀ, ਬਹੁਤ ਵਾਰ ਬੈਰੀਕੇਡ। ਇਹ ਬੈਰੀਕੇਡਾਂ ਕੀ ਨੇ? ਤਾਰਾਂ ਲੱਗੀਆਂ ਜਾਂ ਬੈਰੀਕੇਡਾਂ ਟੱਪੀਆਂ ਨੇ, ਟੱਪਾਂਗੇ ਬੈਰੀਕੇਡਾਂ। ਫਿਰ ਜਿਹੜਾ ਕੁਝ ਹੁੰਦਾ ਕਰ ਲੈਣ, ਜਿਹੜੀਆਂ ਡਾਂਗਾ ਮਾਰਨੇ, ਲੱਤਾਂ ਪਾੜਨੇ, ਤੋੜਨੀਆਂ ਨੇ, ਸਿਰ ਪਾੜਨੇ ਨੇ, ਪਾੜ ਲੈਣ ਸਾਡੇ ਜੀ। ਕੀ ਲੱਗਦਾ ਕਿ ਜਿੰਨੇ ਸਮੂਹ ਵਿਦਿਆਰਥੀ ਆਏ ਜਾਂ ਅਧਿਆਪਕ ਆਏ, ਪੂਰੇ ਸੁਹਿਰਦ ਨੇ ਇਸ ਮਸਲੇ ਨੂੰ ਲੈ ਕੇ? ਬਿਲਕੁਲ, ਸਾਰਿਆਂ ਦੇ ਹੱਕਾਂ ਨੂੰ ਲੈ ਕੇ ਕਰੋ ਜਾਂ ਮਰੋ ਦੀ ਨੀਤੀ ਨਾਲ ਆਏ ਨੇ। ਅੱਜ ਇੱਥੋਂ ਆਪਣੇ ਹੱਕ ਲੈਣ ਦੇ ਲਈ ਆਏ ਨੇ, ਜਾਂ ਤਾਂ ਕੁਝ ਲੈ ਕੇ ਜਾਣਗੇ ਜਾਂ ਫਿਰ ਇੱਥੇ ਮਿੱਟੀ ਹੋ ਜਾਣਗੇ। ਸਾਡੇ ਅਧਿਆਪਕਾਂ ਦੇ ਵੱਲੋਂ ਜਿਹੜੇ ਈਟੀਟੀ ਪਾਸ ਅਧਿਆਪਕ ਨੇ, ਉਹਨਾਂ ਦੇ ਵੱਲੋਂ ਲੰਮੇ ਦਿਨਾਂ ਤੋਂ ਜਿਹੜਾ ਧਰਨਾ ਲਗਾਇਆ ਹੋਇਆ ਸੀ, ਕਿਉਂਕਿ ਸਰਕਾਰਾਂ ਦੀਆਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਣਗਹਿਲੀਆਂ ਨੇ। ਸਰਕਾਰ ਉਹਨਾਂ ਨੂੰ ਪੋਸਟਾਂ ਤਾਂ ਇੱਕ ਵਾਰ ਜਿਹੜਾ ਕੱਢ ਦਿੱਤੀਆਂ ਜਾਂਦੀਆਂ ਨੇ, ਪਰ ਉਸ ਤੋਂ ਬਾਅਦ ਨੌਕਰੀਆਂ ਨਹੀਂ ਦਿੱਤੀਆਂ ਜਾਂਦੀਆਂ। ਸਾਡੇ ਅਧਿਆਪਕਾਂ ਦੇ ਵੱਲੋਂ ਇੱਕ ਫੈਸਲਾ ਲਿਆ ਗਿਆ ਹੈ, ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੀ ਕੋਠੀ ਵੱਲ ਨੂੰ ਚਾਲਾ ਪਾਇਆ ਗਿਆ ਹੈ। ਇਹ ਅਧਿਆਪਕ ਵੱਡੀ ਤਾਦਾਦ ਦੇ ਵਿੱਚ, ਈਟੀਟੀ ਅਧਿਆਪਕ ਤੁਸੀਂ ਦੇਖ ਰਹੇ ਹੋ, ਜਿੱਥੇ ਪੰਜਾਬ ਦੇ ਨੌਜਵਾਨ ਵੱਡੀ ਤਾਦਾਦ ਦੇ ਵਿੱਚ ਨੇ, ਉੱਥੇ ਪੰਜਾਬ ਦੀਆਂ ਧੀਆਂ ਵੀ ਵੱਡੀ ਤਾਦਾਦ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਕੋਠੀ ਨੂੰ ਘਿਰਾਓ ਕਰਨ ਵਾਸਤੇ ਅੱਗੇ ਵੱਲ ਨੂੰ ਵਧੇ ਨੇ। ਇਹ ਤੁਸੀਂ ਅਗਲੇ ਪਾਸੇ ਦੇਖ ਸਕਦੇ ਹੋ ਕਿ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੋਈ ਹੈ। ਪੁਲਿਸ ਨੇ ਇਹਨਾਂ ਨੌਜਵਾਨਾਂ ਨੂੰ ਰੋਕਣ ਵਾਸਤੇ ਆਪਣੇ ਵੱਲੋਂ ਤਿਆਰੀ ਵਿੱਢੀ ਹੋਈ ਹੈ। ਇਹ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ, ਪੁਲਿਸ ਪ੍ਰਸ਼ਾਸਨ ਵੀ ਨੌਜਵਾਨਾਂ ਦੇ ਨਾਲ ਗੱਲਬਾਤ ਕਰਦਾ ਨਜ਼ਰ ਆ ਰਿਹਾ ਹੈ। ਇਹ ਹੁਣ ਦੇਖਣਾ ਹੋਵੇਗਾ ਕਿ ਆਪਸ ਦੇ ਵਿੱਚ ਇਹਨਾਂ ਅਧਿਆਪਕਾਂ ਦੀ ਗੱਲ ਕਿਸੇ ਸਿਰੇ ਲੱਗਦੀ ਹੈ ਜਾਂ ਨਹੀਂ, ਪਰ ਲੰਬੇ ਦਿਨਾਂ ਤੋਂ ਅੱਕੇ ਹੋਏ ਅਧਿਆਪਕਾਂ ਦਾ, ਨੌਜਵਾਨ ਮੁਟਿਆਰ ਧੀਆਂ ਦਾ ਅਤੇ ਨੌਜਵਾਨਾਂ ਦਾ ਇਹੀ ਇੱਕ ਤਰ੍ਹਾਂ ਦੇ ਨਾਲ ਮੁਕਰਰ ਕੀਤਾ ਹੋਇਆ ਵਾਅਦਾ ਕਿ ਅਸੀਂ ਅੱਗੇ ਵੱਲ ਨੂੰ ਵਧਾਂਗੇ, ਅਸੀਂ ਅੱਗੇ ਵੱਲ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਵਾਸਤੇ ਚੰਡੀਗੜ੍ਹ ਦੇ ਵਿੱਚ ਐਂਟਰ ਹੋਣਾ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਤਾਦਾਦ ਦੇ ਵਿੱਚ ਬੈਰੀਕੇਡਿੰਗ ਕੀਤੀ ਹੋਈ ਹੈ। ਪੰਜਾਬ ਦੀਆਂ ਮੁਟਿਆਰ ਧੀਆਂ ਦੇ ਵੱਲੋਂ ਦੇਖਿਆ ਜਾ ਰਿਹਾ ਕਿ ਅੱਗੇ ਵੱਲ ਨੂੰ ਵਧਣ ਵਾਸਤੇ ਜਿਹੜਾ ਪੁਲਿਸ ਨੂੰ ਹਟਾਉਣ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਮੁਟਿਆਰ ਧੀਆਂ ਵਜ਼ੇਦ ਨੇ ਕਿ ਅਸੀਂ ਅੱਗੇ ਵੱਲ ਨੂੰ ਵਧਣਾ, ਅਸੀਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਵਾਸਤੇ ਅੱਗੇ ਜਾਣਾ, ਸਾਨੂੰ ਜਾਣ ਦਿੱਤਾ ਜਾਵੇ। ਪਰ ਪ੍ਰਸ਼ਾਸਨ ਦੀ ਬਾਰ-ਬਾਰ ਮੁੱਖ ਅਧਿਕਾਰੀਆਂ ਦੇ ਨਾਲ ਗੱਲਬਾਤ ਹੋ ਰਹੀ ਹੈ। ਗੱਲਬਾਤ ਦੇ ਅਸਲੀ ਸਿੱਟੇ ਕੀ ਸਾਹਮਣੇ ਆਉਂਦੇ ਨੇ ਇਹ ਕੁਝ ਕਿਹਾ ਨਹੀਂ ਜਾ ਸਕਦਾ, ਪਰ ਇੱਕੋ ਹੀ ਵਾਅਦਾ ਹੈ ਕਿ ਅਸੀਂ ਅੱਗੇ ਵੱਲ ਨੂੰ ਵਧਣਾ ਹੈ। ਅਸੀਂ ਅੱਗੇ ਵੱਲ ਨੂੰ ਚੰਡੀਗੜ੍ਹ ਦੇ ਵਿੱਚ ਦਾਖਲ ਹੋ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦਾ ਘਿਰਾਓ ਕਰਨਾ ਹੈ, ਕਿਉਂਕਿ ਲੰਬੇ ਦਿਨਾਂ ਤੋਂ ਇਹ ਪੰਜਾਬ ਦੀਆਂ ਮੁਟਿਆਰਾਂ ਧੀਆਂ ਔਰ ਪੰਜਾਬ ਦੇ ਨੌਜਵਾਨ ਜਿਹੜੀ ਉੱਚ ਵਿੱਦਿਆ ਪ੍ਰਾਪਤ ਕਰ ਚੁੱਕੇ ਨੇ ਔਰ ਅੱਜ ਸੜਕਾਂ ਦੇ ਉੱਪਰ ਸੰਘਰਸ਼ ਕਰਦੇ ਨਜ਼ਰ ਆਉਂਦੇ ਨੇ। ਅਸੀਂ ਇੱਕ ਪਾਸੇ ਗਿਲਾ ਕਰਦੇ ਹਾਂ ਕਿ ਨੌਜਵਾਨ ਲਗਾਤਾਰ ਵਿਦੇਸ਼ ਨੂੰ ਧੜਾ-ਧੜ ਜਾ ਰਹੇ ਨੇ, ਪਰ ਦੂਜੇ ਪਾਸੇ ਨੌਜਵਾਨ ਸੜਕਾਂ ਦੇ ਉੱਪਰ ਵੀ ਰੁਲਦੇ ਨਜ਼ਰ ਆਉਂਦੇ ਨੇ। ਪਰ ਜਿਹੜੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ, ਉਹਨਾਂ ਦਾ ਸੰਘਰਸ਼ ਕਿਤੇ ਸਿਰੇ ਨਹੀਂ ਲੱਗਦਾ, ਉਹ ਨੌਜਵਾਨ ਫਿਰ ਕੁਰਾਹੇ ਪੈ ਜਾਂਦੇ ਨੇ। ਅੱਜ ਨੌਜਵਾਨ ਚੰਡੀਗੜ੍ਹ ਦੇ ਵਿੱਚ ਆਏ ਨੇ। ਅੱਜ ਦੇਖਣਾ ਹੋਵੇਗਾ ਪੁਲਿਸ ਪ੍ਰਸ਼ਾਸਨ ਦੇ ਨਾਲ ਵਾਹ ਪਿਆ ਹੈ ਔਰ ਅੱਗੇ ਵੱਲ ਨੂੰ ਜਿਹੜਾ ਬੈਰੀਕੇਡਿੰਗ ਤੋੜ ਕੇ ਅੱਗੇ ਵੱਲ ਨੂੰ ਤਿਆਰੀ ਕੀਤੀ ਗਈ ਹੈ। ਪ੍ਰਸ਼ਾਸਨ ਦੇ ਬੈਰੀਕੇਡਿੰਗ ਤੋੜ ਕੇ ਪੁਲਿਸ ਨੂੰ ਪਾਸੇ ਹਟਾ ਕੇ ਨੌਜਵਾਨਾਂ ਵੱਲੋਂ ਮੁਟਿਆਰਾਂ
ਮੁਟਿਆਰ ਧੀਆਂ ਦੇ ਵੱਲੋਂ ਜਿਹੜਾ ਅੱਗੇ ਵੱਲ ਨੂੰ ਤਿਆਰੀ ਕੀਤੀ ਗਈ ਹੈ। TV 84 ਦੇ ਮਾਧਿਅਮ ਦੇ ਰਾਹੀਂ ਤੁਹਾਨੂੰ ਦਿਖਾਇਆ ਜਾ ਰਿਹਾ ਕਿ ਕਿਸ ਤਰ੍ਹਾਂ ਬੈਰੀਕੇਡਿੰਗ ਤੋੜ ਕੇ ਅੱਗੇ ਵੱਲ ਨੂੰ ਨੌਜਵਾਨਾਂ ਦੇ ਵੱਲੋਂ ਮੁਟਿਆਰਾਂ ਦੇ ਵੱਲੋਂ ਤਿਆਰੀ ਕੀਤੀ ਗਈ ਹੈ। ਪੁਲਿਸ ਪ੍ਰਸ਼ਾਸਨ ਦੇ ਵੱਲੋਂ ਆਪਣੇ ਹੱਥ ਦੇ ਵਿੱਚ ਡਾਂਗਾਂ ਵੀ ਲਈਆਂ ਗਈਆਂ ਨੇ ਨੌਜਵਾਨਾਂ ਦੇ ਉੱਪਰ ਮਾਰਨ ਵਾਸਤੇ। ਇਹ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ। ਇਹ ਬੈਰੀਕੇਡਿੰਗ ਤੋੜ ਕੇ ਨੌਜਵਾਨ ਮੁਟਿਆਰ ਧੀਆਂ ਅੱਗੇ ਵੱਲ ਨੂੰ ਵਧ ਗਈਆਂ ਨੇ, ਨੌਜਵਾਨ ਅੱਗੇ ਵੱਲ ਨੂੰ ਵਧੇ ਨੇ। ਪਲੇ ਕਰੋ। ਇਹ ਨੌਜਵਾਨਾਂ ਦੇ ਵੱਲੋਂ ਬੈਰੀਕੇਡਿੰਗ ਤੋੜੀ ਗਈ ਹੈ। ਨੌਜਵਾਨ ਅਧਿਆਪਕ ਜਿਹੜੇ ਬੇਰੁਜ਼ਗਾਰ ਨੇ, ਲੰਮੇ ਸਮੇਂ ਤੋਂ ਸੜਕਾਂ ਤੇ ਬੈਠੇ ਹੋਏ ਨੇ, ਉਹਨਾਂ ਦੇ ਵੱਲੋਂ ਬੈਰੀਕੇਡਿੰਗ ਤੋੜ ਕੇ ਅੱਗੇ ਵੱਲ ਨੂੰ ਵਧਿਆ ਗਿਆ ਹੈ। ਇਹ ਤੁਸੀਂ ਪੁਲਿਸ ਵਾਲੇ ਵੱਲੋਂ ਜਿਹੜਾ ਨੌਜਵਾਨ ਨੂੰ ਮਾਰਿਆ ਜਾ ਰਿਹਾ ਹੈ, ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਧੂਕੜੀ ਇਸ ਨੌਜਵਾਨ ਦੀ ਕੀਤੀ ਜਾ ਰਹੀ ਹੈ। ਇਹ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ। ਇਹ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਨੌਜਵਾਨਾਂ ਨੂੰ ਰੋਕਿਆ ਜਾ ਰਿਹਾ, ਪਰ ਨੌਜਵਾਨਾਂ ਨੇ ਬੈਰੀਕੇਡਿੰਗ ਤੋੜੀ ਹੈ। ਨੌਜਵਾਨ ਨੂੰ ਫੜਿਆ ਗਿਆ ਹੈ, ਨੌਜਵਾਨ ਦੇ ਨਾਲ ਧੱਕਾ ਮੁੱਕੀ ਕੀਤੀ ਜਾ ਰਹੀ ਹੈ, ਪਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਅਧਿਆਪਕ ਨੇ, ਸੰਘਰਸ਼ ਕਰਦੇ ਨੇ। ਪੁਲਿਸ ਦੇ ਵੱਲੋਂ ਇਸ ਤਰ੍ਹਾਂ ਧੱਕਾ ਨੌਜਵਾਨਾਂ ਦੇ ਨਾਲ ਨਹੀਂ ਹੋਣਾ ਚਾਹੀਦਾ। ਜਿਸ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮ ਦੇ ਵੱਲੋਂ ਨੌਜਵਾਨ ਨੂੰ ਫੜਿਆ ਗਿਆ ਹੈ, ਇਹ ਤਰੀਕਾ ਸਹੀ ਨਹੀਂ। ਆਪਸ ਦੇ ਵਿੱਚ ਗੱਲਬਾਤ ਹੋਈ ਹੈ। ਡਿਊਟੀ ਕਰ ਰਿਹਾ, ਅਸੀਂ ਆਪਣਾ ਫਰਜ਼ ਕਰ ਰਹੇ। ਕੋਈ ਗੱਲ ਨਹੀਂ ਸਰ, ਕੋਈ ਨੋ ਪ੍ਰੋਬਲਮ। ਇਹ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੀ। ਕੋਈ ਗੱਲ ਨਹੀਂ ਸਰ, ਇਹ ਜਿਹੜਾ ਰਵੱਈਆ ਸਰਕਾਰ ਦਾ ਕਿੰਨਾ ਕੋਈ ਗੱਲ ਨਹੀਂ ਸਰ, ਕੋਈ ਗੱਲ ਨਹੀਂ। ਸਕੂਲ ਮਾਈਂਡ ਨਹੀਂ, ਤੁਹਾਨੂੰ ਕਿਉਂ ਇਸ ਤਰੀਕੇ ਦੇ ਨਾਲ ਕਰਨਗੇ ਉਹ ਪਰੇਸ਼ਾਨ? ਤੁਹਾਨੂੰ ਕਿਉਂ ਇਸ ਤਰੀਕੇ ਦੇ ਨਾਲ ਫੜਿਆ? ਕੋਈ ਗੱਲ ਨਹੀਂ ਸਰ, ਕੋਈ ਤੁਹਾਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ? ਉਹ ਨਹੀਂ, ਕੋਈ ਪ੍ਰੋਬਲਮ ਨਹੀਂ ਸਰ। ਇਹ ਨੌਜਵਾਨ ਨਹੀਂ ਬੋਲਣਾ ਚਾਹੁੰਦਾ ਸ਼ਾਇਦ ਪੁਲਿਸ ਪ੍ਰਸ਼ਾਸਨ ਦਾ, ਪਰ ਇਹ ਰਵੱਈਆ ਸਹੀ ਨਹੀਂ। ਇੱਧਰ ਅਧਿਆਪਕਾਂ ਦੇ ਵੱਲੋਂ ਜਿਹੜਾ ਅੱਗੇ ਵੱਲ ਨੂੰ ਵਧਿਆ ਗਿਆ ਹੈ, ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ। ਅਧਿਆਪਕਾਂ ਦੇ ਵੱਲੋਂ ਅੱਗੇ ਵੱਲ ਨੂੰ ਵਧ ਕੇ ਬੈਰੀਕੇਡਿੰਗ ਤੋੜੀ ਗਈ ਆ, ਪਰ ਅਗਲੇ ਪਾਸੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਲਗਾਈ ਹੋਈ ਹੈ। ਜਲ ਤੋਪਾਂ ਤਾਇਨਾਤ ਨੇ। ਵੱਲੋਂ ਸਾਡੀ ਕਿਸੇ ਵੀ ਤਰ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ। ਸਾਨੂੰ ਕੋਈ ਭਰਤੀ ਦਾ ਪ੍ਰੋਸੈਸ ਨਹੀਂ ਹੋ ਰਿਹਾ। ਸਾਡਾ ਪੇਪਰ ਹੋ ਚੁੱਕਿਆ ਹੈ, ਸਾਡੀਆਂ ਰਿਜ਼ਲਟ ਆ ਚੁੱਕੇ ਆ, ਪਰ ਸਾਨੂੰ ਕਿਸੇ ਵੀ ਤਰ੍ਹਾਂ ਦਾ ਅੱਗੋਂ ਕੁਝ ਨਹੀਂ ਕੀਤਾ ਜਾ ਸਕਦਾ। 2 ਮਹੀਨੇ ਰਹਿ ਗਏ ਸਰਕਾਰ ਬਦਲਣ ਨੂੰ। ਸਰਕਾਰ ਸਿਰਫ ਲਾਰੇ ਤੇ ਲਾਰੇ ਲਾ ਰਹੀ ਹੈ। ਸਾਨੂੰ ਸਾਡੀ ਸਭ ਭਰਤੀ ਪੂਰੀ ਕਰੋ, ਸਾਨੂੰ ਆਹੀ ਮੰਗ ਹੈ। ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬੈਰੀਕੇਡਿੰਗ ਕੀਤੀ ਹੋਈ ਹੈ। ਅੱਗੇ ਵੱਲ ਨੂੰ ਅਸੀਂ ਵਧੋਗੇ? ਅੱਗੇ ਜਿੰਨਾ ਹੋਊਗਾ ਅਸੀਂ ਵੱਧ ਤੋਂ ਵੱਧ ਅੱਗੇ ਵਧਾਂਗੇ। ਨੌਜਵਾਨਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਭਰੋਸਾ ਦਿੱਤਾ ਗਿਆ ਹੈ, ਬੈਠਣ ਵਾਸਤੇ ਕਿਹਾ ਜਾ ਰਿਹਾ। ਜਿੰਨੇ ਵੀ ਵਿਦਿਆਰਥੀ ਨੇ, ਜਿੰਨੇ ਵੀ ਅਧਿਆਪਕ ਨੇ, ਉਹਨਾਂ ਨੂੰ ਬੈਠਣ ਵਾਸਤੇ ਕਿਹਾ ਜਾ ਰਿਹਾ ਹੈ। ਹੁਣ ਇੱਕ ਪਾਸੇ ਜਿੱਥੇ ਬੈਰੀਕੇਡਿੰਗ ਕੀਤੀ ਹੋਈ ਹੈ ਤੁਸੀਂ ਦੇਖ ਰਹੇ ਹੋ ਪੁਲਿਸ ਵੱਲੋਂ, ਪਰ ਉੱਥੇ ਦੂਜੇ ਪਾਸੇ ਅਧਿਆਪਕਾਂ ਨੂੰ ਬੈਠਣ ਵਾਸਤੇ ਕਿਹਾ ਹੈ। ਅਧਿਆਪਕਾਂ ਦੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਚੱਲ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਕੀ ਸਿੱਟਾ ਨਿਕਲਦਾ ਹੈ ਅਧਿਆਪਕਾਂ ਦੇ ਇਸ ਪੂਰੇ ਮਸਲੇ ਦਾ। ਅੱਜ ਦੇਖ ਰਹੇ ਹੋ ਕਿ ਅਧਿਆਪਕਾਂ ਦੇ ਵੱਲੋਂ ਜਿਹੜਾ ਬੈਰੀਕੇਡਿੰਗ ਦੇ ਉੱਪਰ ਚੜ੍ਹ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਪੁਲਿਸ ਵੱਲੋਂ ਅੱਗੇ ਰੋਕਿਆ ਜਾ ਰਿਹਾ। ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ। ਟੱਟ ਪਾਸ ਅਧਿਆਪਕ ਨੇ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੰਗਾਂ ਰੱਖਦੇ ਆਏ ਨੇ। 5 ਸਾਲ ਬਾਅਦ ਲਾਰੇ ਲਾ ਕੇ ਰੱਖੇ ਸੀ, ਪਰ ਅੱਜ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਅਧਿਆਪਕਾਂ ਦੇ ਵੱਲੋਂ ਜਿਹੜਾ ਸੀ ਤਿਆਰੀ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਹੋਈ ਹੈ। ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਹੋਈ ਹੈ, ਪਰ ਅੱਗੇ ਅਧਿਆਪਕਾਂ ਦੇ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੈਰੀਕੇਡਿੰਗ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਦੂਜੇ ਪਾਸੇ ਜਿਹੜਾ ਪੁਲਿਸ ਦੇ ਵੱਲੋਂ ਲਗਾਤਾਰੀ ਪੰਜਾਬ ਦੀ ਨੌਜਵਾਨੀ ਅਧਿਆਪਕਾਂ ਨੂੰ ਰੋਕਿਆ ਜਾ ਰਿਹਾ ਹੈ। ਕਿਸ ਤਰ੍ਹਾਂ ਜਿਹੜੇ ਅਧਿਆਪਕ ਆਪਣੇ ਹੱਕ ਲੈਣ ਵਾਸਤੇ ਅੱਗੇ ਨੂੰ ਵਧੇ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਘਿਰਾਓ ਕਰਨ ਵਾਸਤੇ, ਉਹਨਾਂ ਦੀ ਕੋਠੀ ਦਾ ਘਿਰਾਓ ਕਰਨ ਵਾਸਤੇ ਅੱਗੇ ਵੱਲ ਨੂੰ ਵਧਿਆ ਹੈ, ਪਰ ਅੱਗੇ ਪੁਲਿਸ ਦੇ ਵੱਲੋਂ ਰੋਕਿਆ ਜਾ ਰਿਹਾ ਹੈ। ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ। ਜਿਵੇਂ ਦੇਖਦੇ ਸਕਰੀਨ ਉੱਤੇ, ਇਹ ਨੌਜਵਾਨੀ ਪੰਜਾਬ ਦੀ ਜੋ ਨੌਕਰੀਆਂ ਮੰਗਣ ਵਾਸਤੇ ਲਗਾਤਾਰ ਕੋਈ ਨਾ ਕੋਈ ਦਿਨ ਸ਼ਾਇਦ ਖਾਲੀ ਜਾਂਦਾ। ਜਿਸ ਵਕਤ ਪ੍ਰੋਟੈਸਟ ਨਾ ਆਵੇ ਪੰਜਾਬ 'ਚ, ਲਗਾਤਾਰ ਹੀ ਪੰਜਾਬ ਦੀ ਨੌਜਵਾਨੀ ਜੋ ਹੈ ਉਹ ਆਪਣਾ ਨੌਕਰੀਆਂ ਮੰਗਣ ਵਾਸਤੇ ਸਰਕਾਰ ਦੀਆਂ ਨੀਤੀਆਂ ਵਿੱਚੋਂ ਸਵਾਲ ਚੁੱਕਦੇ ਆਈ ਹੈ ਵੀ ਉਹਨਾਂ ਨੂੰ ਨੌਕਰੀਆਂ ਕਿਉਂ ਨਹੀਂ ਦਿੱਤੀਆਂ ਜਾਂਦੀਆਂ। ਪਰ ਉਸੇ
ਟੀਵੀ 84 ਦੇ ਮਾਧਿਅਮ ਦੇ ਰਾਹੀਂ ਤੁਸੀਂ ਦੇਖ ਰਹੇ ਹੋ ਕਿ ਅਧਿਆਪਕਾਂ ਦੇ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਉਧਰ ਪੁਲਿਸ ਵੱਲੋਂ ਅਧਿਆਪਕਾਂ ਦੇ ਉੱਪਰ ਜਿਹੜਾ ਲਾਠੀ ਚਾਰਜ ਕੀਤਾ ਗਿਆ, ਉਹਨਾਂ ਦੇ ਡਾਂਗਾਂ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਅਧਿਆਪਕਾਂ ਨੂੰ ਕੁੱਟਮਾਰ ਕੀਤੀ ਜਾ ਰਹੀ ਹੈ। ਉਹਨਾਂ ਦੀ ਇਹ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ। ਪੁਲਿਸ ਦੇ ਵੱਲੋਂ ਇੱਕ ਤਰ੍ਹਾਂ ਦੇ ਨਾਲ ਬੈਰੀਕੇਡਿੰਗ ਕੀਤੀ ਹੋਈ ਹੈ ਔਰ ਦੂਜੇ ਪਾਸੇ ਪਾਣੀ ਦਾ ਛਿੜਕਾਓ ਕਰਨ ਵਾਸਤੇ ਜਲ ਟੈਂਕਰ ਵੀ ਲਗਾਏ ਹੋਏ ਨੇ। ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ, ਕਿਉਂਕਿ ਲਗਾਤਾਰ ਪੰਜਾਬ ਦੇ ਅੰਦਰ ਇਸ ਤਰ੍ਹਾਂ ਦਾ ਦ੍ਰਿਸ਼ ਹੈ। ਨੌਜਵਾਨ ਅੱਗੇ ਵਧਣ ਵਾਸਤੇ ਬਜੇਦ ਨੇ, ਅਧਿਆਪਕ ਅੱਗੇ ਵਧਣ ਵਾਸਤੇ ਬਜੇਦ ਨੇ, ਪਰ ਪੁਲਿਸ ਪ੍ਰਸ਼ਾਸਨ ਵੱਲੋਂ ਰੋਕਿਆ ਜਾ ਰਿਹਾ ਹੈ। ਅੱਗੇ ਵਧਣ ਤੋਂ ਪੁਲਿਸ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਨੂੰ ਰੋਕਿਆ ਜਾ ਰਿਹਾ ਹੈ, ਪਰ ਕੁਝ ਜਿਹੜੇ ਅਧਿਆਪਕ ਨੇ ਉਹ ਅੱਗੇ ਵਧਣਾ ਚਾਹੁੰਦੇ ਨੇ, ਬੈਰੀਕੇਡਿੰਗ ਨੂੰ ਤੋੜਨਾ ਚਾਹੁੰਦੇ ਨੇ। ਅਧਿਆਪਕਾਂ ਦੀ ਇਹੀ ਤਮੰਨਾ ਹੈ ਕਿ ਉਹ ਸਿੱਖਿਆ ਮੰਤਰੀ ਦੇ ਨਾਲ ਮੀਟਿੰਗ ਕਰਨਾ ਚਾਹੁੰਦੇ ਨੇ ਔਰ ਜਿਹੜੀਆਂ ਨੌਕਰੀਆਂ ਦਾ ਸਰਕਾਰ ਦੇ ਵੱਲੋਂ ਲਾਰਾ ਉਹਨਾਂ ਨੌਜਵਾਨਾਂ ਨੂੰ ਲਗਾਇਆ ਹੋਇਆ ਹੈ, ਉਹ ਨੌਜਵਾਨ ਨੌਕਰੀਆਂ ਦੀ ਮੰਗ ਕਰਦੇ ਨੇ। ਅਧਿਆਪਕ ਜਿਹੜੇ ਆਪਣੀ ਜ਼ਿੰਦਗੀ ਦਾ ਵਧੇਰੇ ਸਮਾਂ ਲਗਾ ਕੇ ਆਪਣੀ ਮੰਗ ਹੈ ਉਹਨਾਂ ਦੀ ਕਿ ਉਹ ਨੌਕਰੀਆਂ ਚਾਹੁੰਦੇ ਨੇ। ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਦੇ ਵਿੱਚ ਅਰੇ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹਨਾਂ ਨੂੰ ਰੋਕ ਕੇ, ਬੈਰੀਕੇਡਿੰਗ ਤੋਂ ਰੋਕ ਕੇ ਉਹਨਾਂ ਦੇ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ, ਪਰ ਅਧਿਆਪਕ ਲੰਬੇ ਸਮੇਂ ਤੋਂ ਜਿਹੜੇ ਰਸਤੇ ਦੇ ਵਿੱਚ ਰੁਕੇ ਹੋਏ ਨੇ। ਨੌਜਵਾਨ ਬੈਰੀਕੇਡ ਦੇ ਉੱਪਰ ਚੜੇ ਹੋਏ ਨੇ, ਅੱਗੇ ਵਧਣਾ ਚਾਹੁੰਦੇ ਨੇ। ਆਪਣੇ ਸਾਥੀਆਂ ਨੂੰ ਵੀ ਕਹਿ ਰਹੇ ਨੇ ਬੈਠਣ ਵਾਸਤੇ ਕਿਹਾ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਹੈ, ਬੈਠਣ ਵਾਸਤੇ ਕਿਹਾ ਜਾ ਰਿਹਾ ਹੈ। ਨੌਜਵਾਨਾਂ ਨੇ ਫੈਸਲਾ, ਵਿਦਿਆਰਥੀਆਂ ਨੇ, ਅਧਿਆਪਕਾਂ ਨੇ ਫੈਸਲਾ ਲਿਆ ਕਿ ਇਸ ਜਗ੍ਹਾ ਦੇ ਉੱਪਰ ਬੈਠੇ ਜਾਣਾ ਇਸ ਸਮੇਂ ਸਹੀ ਹੈ। ਇਹ ਅਧਿਆਪਕਾਂ ਦਾ ਫੈਸਲਾ ਹੈ, ਜਿਹੜੀ ਅਧਿਆਪਕਾਂ ਦੀ ਯੂਨੀਅਨ ਹੈ ਉਹਨਾਂ ਦਾ ਫੈਸਲਾ ਹੈ ਕਿ ਇਸ ਸਮੇਂ ਇਸ ਜਗ੍ਹਾ ਦੇ ਉੱਪਰ ਬੈਰੀਕੇਡ ਤੋੜੇ ਤੋਂ ਬਿਨਾਂ ਹੀ ਬੈਰੀਕੇਡ ਦੇ ਨਜ਼ਦੀਕ ਬੈਠਿਆ ਜਾਏ। ਅਧਿਆਪਕਾਂ ਨੇ ਫੈਸਲਾ ਲਿਆ ਇੱਥੇ।